ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 7 ਤਰੀਕ ਆ ਤੇ ਦਿਨ ਜਿਹੜਾ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ, ਡੈਨਮਾਰਕ ਦੀ ਪ੍ਰਾਈਮ ਮਿਨਿਸਟਰ ਫਰੈਡਰਿਕਸਨ, ਉਸ ਨੂੰ ਕੋਪਨਹੈਗਨ ਦੇ ਵਿੱਚ ਇੱਕ ਬੰਦੇ ਨੇ ਅਸੌਲਟ ਕੀਤਾ। ਕਹਿੰਦਾ ਅਸੌਲਟ ਨਹੀਂ ਕੀਤਾ, ਕਹਿੰਦੇ ਕਾਫੀ ਕੁੱਟਿਆ ਵੀ ਹੈਗਾ ਆ। ਤੇ ਉਹਦੇ ਕਰਕੇ ਜਿਹੜੀ ਪ੍ਰਾਈਮ ਮਿਨਿਸਟਰ ਮੈਟੇ ਫਰੈਡਰਿਕਸਨ ਆ, ਉਹਨਾਂ ਦੇ ਕਹਿੰਦੇ ਕਾਫੀ ਸਟ੍ਰੈਸਫੁਲ ਨਜ਼ਰ ਆਈ ਤੇ ਉਹ ਸ਼ੌਕਡ ਆ ਇਸ ਇੰਸੀਡੈਂਟ ਤੋਂ ਵੀ ਸਾਰਾ ਕੁਝ ਵਾਪਰਿਆ ਕਿਵੇਂ। ਪੁਲਿਸ ਨੇ ਕਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਆ ਤੇ ਇਸ ਇੰਸੀਡੈਂਟ ਦੀ ਉਹ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਤੇ ਇਸ ਸੰਬੰਧ ਦੇ ਵਿੱਚ 2 ਦਿਨ ਪਹਿਲਾਂ ਕਹਿੰਦਾ ਇਹ ਜਿਹੜਾ ਅਸੌਲਟ ਹੋਇਆ ਹੈਗਾ, ਜਦੋਂ ਯੂਰਪੀਅਨ ਯੂਨੀਅਨ ਦੀ ਜਿਹੜੀ ਹੈਡਸ ਆ ਉਹ ਇਕੱਠੇ ਹੋਣ ਜਾ ਰਹੇ ਆ ਯੂਰਪੀਅਨ ਯੂਨੀਅਨ ਇਲੈਕਸ਼ਨ ਦੇ ਲਈ। 3 ਵੀਕ ਪਹਿਲਾਂ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਰੋਬਰਟ ਫੀਕੋ ਨੂੰ ਬਹੁਤ ਬੁਰੀ ਤਰ੍ਹਾਂ ਫੱਟੜ ਕੀਤਾ ਸੀ, ਉਹਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਸੀ। ਡੈਨਿਸ ਮਿਨਿਸਟਰ ਆਫ ਐਨਵਾਇਰਮੈਂਟਲ ਜੋ ਹੈਗੇ ਆ ਮੈਗਨਸ, ਉਹਨਾਂ ਨੇ ਇਹ ਕਿਹਾ ਵੀ ਮੈਟੇ ਜੋ ਪ੍ਰਾਈਮ ਮਿਨਿਸਟਰ ਆ ਉਹ ਨੈਚੁਰਲੀ ਸ਼ੌਕਡ ਹੈ ਇਸ ਅਟੈਕ ਦੇ ਨਾਲ, ਤੇ ਇਹ ਸਾਨੂੰ ਸਾਰਿਆਂ ਨੂੰ ਬਹੁਤ ਹੈਰਾਨ ਕਰਨ ਵਾਲੀ ਗੱਲ ਹੈਗੀ ਜੀ। ਅਗਲੀ ਜਿਹੜੀ ਗੱਲ ਉਸ ਉੱਤੇ ਚਰਚਾ ਕਰਦੇ ਜਾਈਏ ਤਾਂ ਮੈਕਸੀਕਨ ਡਰੱਗ ਕਾਰਟਲ ਕੈਲੀਫੋਰਨੀਆ ਦੇ ਵਿੱਚ ਕੰਮ ਕਰਦਾ ਪਾਇਆ ਗਿਆ ਆ। ਇਹ ਬਸਟ ਜਿਹੜੀ ਉਹ ਹੋਈ ਆ, 47 ਜਾਣਿਆਂ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਆ। 4 ਦਰਜਨ ਕਥਿਤ ਤੌਰ ਦੇ ਉੱਤੇ ਜਿਹੜੀ ਕੈਲੀਫੋਰਨੀਆ ਬੇਸਡ ਡਰੱਗ ਰਿੰਗ ਜਿਹੜੀ ਸਿਨੋਲਾ ਕਾਰਟਲ ਮੈਕਸੀਕੋ ਤੋਂ ਚੱਲਦੀ ਆ, ਉਸ ਦੇ ਨਾਲ ਜਿਹੜੇ ਉਹ ਜੁੜੇ ਹੋਏ ਪਾਏ ਗਏ ਨੇ। 5 ਜੂਨ ਨੂੰ 400 ਤੋਂ ਵੱਧ ਫੈਡਰਲ, ਸਟੇਟ ਤੇ ਲਾ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਜਿਹੜੇ ਆ 25 ਥਾਵਾਂ ਦੇ ਉੱਤੇ ਸਰਚ ਵਾਰੰਟ ਐਗਜ਼ੀਕਿਊਟ ਕਰਦੇ ਹੋਏ 36 ਜਾਣਿਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਆ। 11 ਜਿਹੜੇ ਫਿਊਜੀਟਿਵ ਆ ਉਹ ਅਜੇ ਵੀ ਭਗੌੜੇ ਨੇ, ਉਹਨਾਂ ਨੂੰ ਲੱਭਿਆ ਜਾ ਰਿਹਾ ਆ। ਇੰਪੀਰੀਅਲ ਕਾਉਂਟੀ, ਸੈਨ ਡਿਏਗੋ, ਫ੍ਰੈਜ਼ਨੋ, ਲਾਸ ਐਂਜਲਸ, ਫੀਨਿਕਸ, ਸੇਲਮ, ਓਰੇਗਨ ਦੇ ਵਿੱਚ ਵੀ ਜਿਹੜੇ ਆ ਉਹ ਲੋਕਾਂ ਨੂੰ ਫੜਿਆ ਗਿਆ ਆ। ਇਨਵੈਸਟੀਗੇਸ਼ਨ ਦੇ ਵਿੱਚ ਕਰਦੇ ਅਥਾਰਟੀਜ਼ ਨੇ 4 ਕਿਲੋ ਫੈਂਟਨਲ, ਜਿਹਦੇ ਨਾਲ 2 ਮਿਲੀਅਨ 20 ਲੱਖ ਲੋਕਾਂ ਨੂੰ ਮਾਰਿਆ ਜਾ ਸਕਦਾ ਆ। ਇਸ ਤੋਂ ਇਲਾਵਾ 714 ਪਾਊਂਡ ਮੈਥ, ਕੋਕੇਨ, ਹੈਰੋਇਨ, 52 ਜਿਹੜੇ ਹਥਿਆਰ ਜਿਨ੍ਹਾਂ 'ਚ ਹੈਂਡਗਨ ਤੇ ਰਾਈਫਲਸ ਵੀ ਆ, ਉਹ ਵੀ ਜਿਹੜੇ ਉਹ ਇਹਨਾਂ ਨੇ ਜ਼ਬਤ ਕੀਤੇ ਆ। ਗੋਸਟ ਗਨ ਐਮੂਨੇਸ਼ਨਸ ਵੀ ਫੜੀਆਂ ਗਈਆਂ ਜੋ ਕਿ ਰਸ਼ੀਆ ਮੇਡ ਦੱਸੀਆਂ ਜਾਂਦੀਆਂ ਆ। ਡਿਪਾਰਟਮੈਂਟ ਆਫ ਜਸਟਿਸ ਦੀ ਮੰਨੀਏ ਤਾਂ US ਬਾਰਡਰ ਪੈਟਰੋਲ ਏਜੰਟ ਅਲੈਗਜ਼ੈਂਡਰ ਗ੍ਰਿੰਡਲੀ ਇਹ ਵੀ ਗ੍ਰਿਫਤਾਰ ਕੀਤਾ ਗਿਆ ਆ ਮੈਥ ਦੀ ਜਿਹੜੀ ਟ੍ਰੈਫਿਕਿੰਗ ਦਾ। ਸੋ ਬਾਰਡਰ ਦੇ ਉੱਤੇ ਇਹਨਾਂ ਦਾ ਕੰਮ ਤਾਂ ਮੁਲਕ ਨੂੰ ਬਚਾਉਣਾ ਆ, ਪਰ ਇਹ ਜਿਹੜੀ ਆ ਡਰੱਗ ਸਮਗਲਿੰਗ ਦੇ ਵਿੱਚ, ਟ੍ਰੈਫਿਕਿੰਗ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ ਜਿਹੜੇ ਚਾਰਜਿਸ ਲਾਏ ਗਏ ਆ, ਡਰੱਗ ਟ੍ਰੈਫਿਕਿੰਗ, ਮਨੀ ਲਾਂਡਰਿੰਗ, ਗਨ ਦੇ ਨਾਲ ਸੰਬੰਧਿਤ ਜਿਹੜੇ ਚਾਰਜਿਸ ਆ ਇਹ ਹੋਏ ਨੇ। ਇੰਪੀਰੀਅਲ ਕਾਉਂਟੀ ਦੇ ਵਿੱਚ ਬਰੌਲੀ, ਅਲ ਸੈਂਟਰੋ, ਵੈਸਟਮੋਰਲੈਂਡ, ਇੰਪੀਰੀਅਲ ਕਲੈਕਸੀਕੋ, ਨੀਲੈਂਡ, ਹੋਲਟਵਿਲ, ਕੈਲੀਪੈਟਰੀਆ ਤੇ ਮੈਕਸੀਕੋ ਤੋਂ ਜਿਹੜੇ ਇਹ ਲੋਕ ਫੜੇ ਨੇ। ਸੋ ਸਿਨੋਲਾ ਦੇ ਕਾਰਟਲ ਦੇ, ਡਰੱਗ ਕਾਰਟਲ ਦੇ ਜਿਹੜੇ ਲੋਕ ਆ ਇੱਥੇ ਅਮਰੀਕਾ 'ਚ ਐਕਟਿਵ ਸੀ, ਉਹਨਾਂ ਦੇ ਲਈ ਇੱਥੇ ਕੰਮ ਕਰ ਰਹੇ ਸੀ।
ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦਾ ਇੱਕ ਪੁਲਿਸ ਆਫੀਸਰ ਮਾਰਕ ਫਰਮੈਨ, ਜੋ ਓਜੇ ਸਿੰਪਸਨ ਦਾ ਜਦੋਂ ਟ੍ਰਾਇਲ ਚੱਲਿਆ ਸੀ ਉਸ ਟਾਈਮ ਦੇ ਉੱਤੇ ਉਸਨੇ ਕਾਫੀ ਜਿਹੜਾ ਝੂਠ ਬੋਲਿਆ ਸੀ, ਤੇ ਉਹਦੇ ਸੰਬੰਧ ਦੇ ਵਿੱਚ ਹਜੇ ਵੀ ਇੱਕ ਕੇਸ ਉਹਦਾ ਜਿਹੜਾ ਟ੍ਰਾਇਲ ਚੱਲਦਾ ਸੀ ਲਗਭਗ 3 ਦਹਾਕੇ ਪਹਿਲਾਂ ਜੋ ਵਾਪਰਿਆ ਸੀ। ਸੋ ਉਸ ਟ੍ਰਾਇਲ ਦੇ ਮੁਤਾਬਕ ਕਹਿੰਦੇ ਵੀ ਕੈਲੀਫੋਰਨੀਆ ਪੁਲਿਸ ਰਿਫਾਰਮ ਲਾ ਦੇ ਮੁਤਾਬਕ ਉਸ ਦਾ ਜਿਹੜਾ ਬੈਚ ਆ ਉਹਨੂੰ ਸਟ੍ਰਿਪ ਕਰ ਲਿਆ ਗਿਆ ਹੈਗਾ। ਉਹ ਐਜ਼ ਅ ਪੁਲਿਸ ਆਫੀਸਰ ਜੌਬ ਨਹੀਂ ਕਰ ਸਕਦਾ, ਹਾਲਾਂਕਿ ਉਹ ਆਲਰੇਡੀ 72 ਸਾਲਾਂ ਦਾ ਹੋ ਚੁੱਕਾ ਹੈਗਾ। 1994 ਦੇ ਵਿੱਚ ਜਦੋਂ ਸਿੰਪਸਨ ਦੀ ਐਕਸ ਵਾਈਫ ਨਿਕੋਲ ਬਰਾਊਨ ਸਿੰਪਸਨ ਤੇ ਉਹਦਾ ਜਿਹੜਾ ਫਰੈਂਡ ਸੀ ਰੋਨਾਲਡ ਗੋਲਡਮੈਨ ਲਾਸ ਐਂਜਲਸ ਦੇ ਵਿੱਚ ਮਾਰੇ ਗਏ ਸੀ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਇਸ ਪੁਲਿਸ ਆਫੀਸਰ ਨੇ, ਤੇ ਇਹਦੇ ਉੱਤੇ ਚਾਰजेस ਲੱਗੇ ਸੀ ਵੀ ਇਹ ਆਲਰੇਡੀ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਦੇ ਉੱਤੇ ਇਹ ਆਪਣੇ ਤੰਜ ਕੱਸਦਾ ਰਹਿੰਦਾ ਆ, ਤੇ ਉਸਨੇ ਅੰਡਰ ਓਥ ਕਿਹਾ ਸੀ ਵੀ ਮੈਂ ਕਦੇ ਵੀ ਬਲੈਕ ਰੇਸ਼ੀਅਲ ਸਲਰਸ ਵਗੈਰਾ ਨਹੀਂ ਯੂਜ਼ ਕੀਤੇ ਹੈਗੇ। ਪਰ ਬਾਅਦ ਦੇ ਵਿੱਚ ਜਿਹੜੀਆਂ ਉਹਦੀਆਂ ਟੇਪਸ ਕਈ ਆਈਆਂ ਸੀ ਜਿਹਦੇ ਵਿੱਚ ਟੋਟਲੀ ਆਪੋਜਿਟ ਸੀਗਾ, ਤੇ ਇਸ ਪੁਲਿਸ ਆਫੀਸਰ ਨੂੰ ਚਾਰਜ ਕੀਤਾ ਗਿਆ ਸੀ ਪਰਜਰੀ, ਤੇ ਪਲੀਡ ਨੋ ਕੰਟੈਸਟ 1996 ਦੇ ਵਿੱਚ ਕੀਤਾ ਸੀਗਾ। ਤੇ ਉਹ ਤੋਂ ਬਾਅਦ ਫਿਰ ਟੀਵੀ ਤੇ ਰੇਡੀਓ ਕਮੈਂਟੇਟਰ ਚੱਲੇ ਬਣ ਗਿਆ ਇਹ, ਤੇ ਇਹਨੇ ਬੁੱਕ ਵੀ ਇੱਕ ਲਿਖੀ ਸੀ ਮਰਡਰ ਇਨ ਬ੍ਰੈਂਟਵੁੱਡ ਅਬਾਊਟ ਦਾ ਕਿਲਿੰਗਸ। ਸਿੰਪਸਨ ਨੂੰ ਲੇਟਰ ਬਾਅਦ ਦੇ ਵਿੱਚ ਜਿਹੜਾ ਇਸ ਮੌਤ ਦੇ ਸੰਬੰਧ ਦੇ ਵਿੱਚ ਪਾਇਆ ਗਿਆ ਸੀ ਹੋਰ ਸਿਵਲ ਕੇਸ ਦੇ ਵਿੱਚ, ਤੇ 9 ਸਾਲ ਉਸਨੇ ਜੇਲ੍ਹ ਦੇ ਵਿੱਚ ਆਪਣੇ ਬਿਤਾਏ ਸੀ, ਤਾਂ ਪਿਛਲੇ ਦਿਨਾਂ ਦੇ ਵਿੱਚ ਉਸ ਦੀ ਮੌਤ ਵੀ ਹੋ ਗਈ ਸੀ। ਅਗਲੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਖਬਰ ਇਹ ਆ ਰਹੀ ਆ, ਇੱਕ ਕੈਲੀਫੋਰਨੀਆ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜੋ ਕਿ ਰੈਂਡਮਲੀ ਜਿਹੜੀਆਂ ਲੰਘ ਰਹੀਆਂ ਗੱਡੀਆਂ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਰਿਹਾ ਸੀਗਾ। ਡੈਪਟੀਜ਼ ਨੂੰ 3 ਜੂਨ ਨੂੰ ਸਵੇਰੇ 7 ਵਜੇ ਸੱਦਿਆ ਗਿਆ। ਸੈਨ ਹਨੀਟੋ, ਜਿਹੜਾ ਲਾਸ ਐਂਜਲਸ ਦੇ ਬਾਹਰ ਇੱਕ ਸ਼ਹਿਰ ਆ, ਉੱਥੇ ਇੱਕ ਜਿਹੜੀ ਸਟੇਟ ਸਟਰੀਟ ਆ ਉੱਥੇ, ਜਿੱਥੇ ਬੰਦਾ ਕਹਿੰਦੇ ਵੀ ਰੋਡ ਸਾਈਡ ਤੇ ਖੜ ਕੇ ਜਾਂਦੀਆਂ ਲੰਘਦੀਆਂ ਗੱਡੀਆਂ ਦੇ ਉੱਤੇ ਗੋਲੀਆਂ ਚਲਾ ਰਿਹਾ ਸੀ। ਇਸ ਦੌਰਾਨ ਇੱਕ ਬੰਦੇ ਦੀ ਕਹਿੰਦੇ ਮੌਤ ਹੋ ਗਈ ਆ, ਜੋ ਕਿ 4 ਜਾਣਿਆਂ ਦਾ ਪਿਓ ਸੀਗਾ। ਸੋ ਇਸ ਦੇ ਨਾਲ ਇੱਕ ਜਣਾ ਹੋਰ ਜ਼ਖਮੀ ਜਿਹੜਾ ਉਹ ਹੋਇਆ ਆ। ਇਨਵੈਸਟੀਗੇਸ਼ਨ ਕਰਦਿਆਂ ਪਾਇਆ ਗਿਆ ਵੀ ਹੂਲੀਓ ਸੀਜ਼ਰ ਰੋਡਾਟੇ 39 ਸਾਲਾਂ ਦਾ, ਜੋ ਕਿ ਉਸ ਸ਼ਹਿਰ ਦਾ ਰਹਿਣ ਵਾਲਾ ਸੀ, ਉਸ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਤੇ ਲੈਰੀ ਸਮਿਥ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਮਰਡਰ ਤੇ 10 ਕਾਊਂਟਸ ਆਫ ਅਟੈਂਪਟਡ ਮਰਡਰ ਦੇ ਚਾਰजेस ਦੇ ਵਿੱਚ ਇਸ ਨੂੰ ਅੰਦਰ ਕੀਤਾ ਹੈ। ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ। ਇਹ ਨਹੀਂ ਪਤਾ ਵੀ ਇਹ ਕਿਉਂ ਕਰ ਰਿਹਾ ਸੀ। ਹਾਲ ਦੀ ਘੜੀ ਇਹੀ ਮੰਨਿਆ ਜਾ ਰਿਹਾ ਆ ਵੀ ਰੈਂਡਮਲੀ ਰੋਡ ਸਾਈਡ ਖੜ ਕੇ ਇਸ ਨੇ ਜਿਹੜੇ ਆ ਇਹ ਗੋਲੀਆਂ ਚਲਾ ਦਿੱਤੀਆਂ। ਮਰਨ ਵਾਲੇ ਦੀ ਸ਼ਨਾਖਤ ਵਿਕਟਰ ਹੂਗੋ ਲਿਓਨ 42 ਸਾਲਾ, ਜੋ ਕਿ ਉਸੇ ਸ਼ਹਿਰ ਦਾ ਰਹਿਣ ਵਾਲਾ ਸੀ, ਉਸ ਦੇ ਨਾਮ ਜਿਹੜੀ ਆ ਉਹ ਹੋਈ ਆ। ਉਸ ਦੀ ਵਾਈਫ ਜਿਹੜੀ ਉਹ ਕਹਿ ਰਹੀ ਸੀ, ਰੋ ਰਹੀ ਸੀ ਕਿ ਵੀ ਹੁਣ 4 ਬੱਚਿਆਂ ਦਾ ਜਿਹੜਾ ਪਿਓ ਆ, ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਆ, ਤੇ ਇਹ ਹਾਲਾਤ ਜਿਹੜੇ ਹੋ ਗਏ ਆ। ਕਹਿੰਦੇ ਬਹੁਤ ਹੀ ਪਿਆਰਾ ਇਨਸਾਨ ਸੀਗਾ, ਪਰ ਇਸ ਨੂੰ ਧੱਕੇ ਦੇ ਨਾਲ ਹੀ ਸਾਡੇ ਕੋਲੋਂ ਖੋਹ ਲਿਆ ਗਿਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਇੱਕ ਜੱਜ ਨੇ ਉਹਨਾਂ ਸਟ੍ਰਾਈਕਿੰਗ ਕਰ ਰਹੇ ਵਰਕਰਸ ਨੂੰ ਰੋਕ ਦਿੱਤਾ ਹੈ ਜੋ ਯੂਸੀ ਕੈਲੀਫੋਰਨੀਆ ਦੇ ਉੱਤੇ ਸਟ੍ਰਾਈਕ ਕਰ ਰਹੇ ਸੀ। ਇਸ ਸੰਬੰਧ ਦੇ ਵਿੱਚ ਪਈ ਜਿਹੜੇ ਪਾਲਸਤੀਨੀਅਨ ਏਰੀਏ ਦੇ ਵਿੱਚ ਬੰਬਾਰਡਮੈਂਟ ਹੋ ਰਹੀ ਆ, ਉਸ ਦਾ ਪ੍ਰੋਟੈਸਟ ਜੋ ਕਰਦੇ ਆ, ਉਹਨਾਂ ਨੂੰ ਰੋਕਿਆ ਗਿਆ ਸੀ। ਪਹਿਲਾਂ ਯੂਨੀਵਰਸਿਟੀ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਲੇਬਰ ਬੋਰਡ ਨੇ 2 ਵਾਰੀ ਜਿਹੜਾ ਆ ਡਿਕਲਾਈਨ ਕਰ ਦਿੱਤਾ ਸੀ ਵਰਕ ਸਟਾਪੇਜ ਦਾ। ਉਹ ਤੋਂ ਬਾਅਦ ਯੂਸੀ ਨੇ ਕੋਰਟ ਦੇ ਕੋਲ ਚਲੇ ਗਏ, ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਆ, ਤੇ ਅੱਜ ਔਰੇਂਜ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਰੈਂਡਲ ਸ਼ਰਮਨ, ਜੋ ਸਾਬਕਾ ਰਿਪਬਲਿਕਨ ਗਵਰਨਰ ਆਰਨੋਲਡ ਸ਼ਵਾਰਜ਼ਨੇਗਰ ਦੇ ਅਪਾਇੰਟੀ ਹੈਗੇ ਆ, ਉਹਨਾਂ ਨੇ ਟੈਂਪਰੇਰੀ ਰੀਸਟੇਨਿੰਗ ਆਰਡਰ ਦੇ ਦਿੱਤਾ ਆ ਅਗੇਂਸਟ ਯੂਨਾਈਟਿਡ ਆਟੋ ਵਰਕਰਸ 4811। ਸੋ ਇਹ 50,000 ਤੋਂ ਵੱਧ ਜਿਹੜੇ EMPLOYEE ਹੈਗੇ ਆ ਇਸ ਯੂਨੀਅਨ ਦੇ ਵਿੱਚ, ਤੇ ਉਹ ਕਹਿੰਦੇ ਵੀ ਜੇ ਇਦਾਂ ਦੇ ਪ੍ਰੋਟੈਸਟ ਕਰਦੇ ਆ EMPLOYEES ਵੀ, ਤੇ ਉਹਦੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਉੱਤੇ, ਉਹਨਾਂ ਦਾ ਫਾਈਨਲ ਕੁਆਟਰ ਹੈਗਾ ਆ ਬਿਲਕੁਲ ਕਲੋਜ਼ ਹੋਣ ਵਾਲਾ, ਤੇ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਸੀਗਾ। ਸੋ ਹੁਣ ਇਸ ਜੱਜ ਵੱਲੋਂ ਰੀਸਟ੍ਰੇਨਿੰਗ ਆਰਡਰ ਦਿੱਤੇ ਗਏ ਆ ਵੀ ਜਿਹੜੇ ਵਰਕਰਸ ਆ ਉਹ ਸਟ੍ਰਾਈਕ ਨਹੀਂ ਕਰ ਸਕਦੇ ਹੈਗੇ। ਅਗਲੀ ਖਬਰ ਜਿਹੜੀ ਧਿਆਨ ਦੇ ਨਾਲ ਸੁਣਿਓ ਸਾਰੇ ਜਾਣੇ, ਇਹ ਪਾਲਿਸੀ ਦੇ ਨਾਲ ਸੰਬੰਧਿਤ ਆ। ਜਿਹੜਾ 553 ਬਿੱਲ ਦਾ ਆਪਾਂ ਨੂੰ ਪਤਾ ਹੈ ਵੀ ਜਿਹਨੂੰ ਚੋਰ ਬਿੱਲ ਵੀ ਆਖਿਆ ਜਾਂਦਾ ਸੀ, ਪ੍ਰੋਪ 47 ਨੂੰ ਰਿਪੀਲ ਕਰਨ ਦੇ ਲਈ ਜਿਹੜੀ ਚਰਚਾ ਇੱਕ ਪਾਸੇ ਚੱਲ ਰਹੀ ਆ ਵੀ ਉਹ ਕਹਿ ਰਹੇ ਆ ਵੀ ਅਸੀਂ ਇਸ ਨੂੰ ਰਿਪੀਲ ਕਰਨਾ ਜਿਹਦੇ ਵਿੱਚ ਖੁੱਲ੍ਹ ਦਿੱਤੀ ਹੋਈ ਆ ਮਿਸਡਮੀਨਰ ਆ, ਫੈਲਨੀ ਨਹੀਂ।
ਪਰ ਉਧਰ ਨਾਲ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇੱਕ ਅਜਿਹਾ ਬਿੱਲ ਲਿਆਂਦਾ ਜਿਹਦੇ ਵਿੱਚ ਕੁਝ ਅਜਿਹੀਆਂ ਅਮੈਂਡਮੈਂਟ ਸੀਗੀਆਂ ਰੀਟੇਲ ਥੈਫਟ ਬਿੱਲ ਦੇ ਜਿਹੜੇ ਉਹ ਪੈਕੇਜ ਦੇ ਵਿੱਚ, ਜਿਹਦੇ ਨਾਲ ਜੇ ਪ੍ਰੋਪ 47 ਦੇ ਵਿੱਚ ਜੇ ਆਪਾਂ ਵੋਟ ਪਾ ਕੇ ਉਸ ਨੂੰ ਵਾਪਸ ਵੀ ਲੈ ਲੈਂਦੇ ਜਾਂ ਚੇਂਜਸ ਵੀ ਕਰ ਲੈਂਦੇ ਤਾਂ ਉਹ ਨਲ ਹੋ ਜਾਣੀਆਂ ਸੀ, ਉਹਦਾ ਕੋਈ ਮਤਲਬ ਨਹੀਂ ਸੀ ਜਿਹੜਾ ਉਹ ਰਹਿ ਜਾਣਾ। ਅਸੈਂਬਲੀ ਮੈਂਬਰ ਜਿਹੜੇ ਰਿਪਬਲਿਕਨ ਪਾਰਟੀ ਦੇ ਲੀਡਰ ਵੀ ਆ ਜੇਮਸ ਗੈਲਗਰ ਯੂਬਾ ਸਿਟੀ ਤੋਂ, ਤੇ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਬ੍ਰਾਇਨ ਜੋਨ ਸੈਨ ਡਿਏਗੋ ਤੋਂ, ਉਹਨਾਂ ਨੇ ਚਿੱਠੀ ਲਿਖ ਕੇ ਘੱਲੀ ਆ ਹੁਣ ਅਸੈਂਬਲੀ ਦੇ ਸਪੀਕਰ ਰੋਬਰਟ ਰਾਈਵਸ ਜਿਹੜੇ ਕਿ ਹੋਲਿਸਟਰ ਤੋਂ ਹੈਗੇ ਨੇ ਡੈਮੋਕ੍ਰੇਟ, ਤੇ ਸੈਨੇਟ ਪ੍ਰੈਜ਼ੀਡੈਂਟ ਪ੍ਰੋ ਟੈਮ ਮਾਈਕ ਮੈਕਵਾਇਰ ਨੂੰ ਵੀ ਭਾਈ ਇਹ ਜਿਹੜੀਆਂ ਅਮੈਂਡਮੈਂਟਸ ਆ ਇਹ ਤਕਰੀਬਨ ਜਿਹੜਾ ਬਾਈ ਪਾਰਟੀਜ਼ਨ ਅਸੀਂ ਪ੍ਰੋਗਰੈਸ ਕੀਤੀ ਇਹ ਰੀਟੇਲ ਥੈਫਟ ਨੂੰ ਰੋਕਣ ਦੇ ਲਈ ਉਸ ਨੂੰ ਬੇਸਿਕਲੀ ਨਲ ਕਰ ਦਿੰਦੀਆਂ ਆ। ਇਹ ਕਹਿੰਦੇ ਵੀ ਪੋਇਜ਼ਨ ਪਿਲ ਅਮੈਂਡਮੈਂਟ ਆ, ਬੇਸਿਕਲੀ ਜਾਣਬੁੱਝ ਕੇ ਜਿਹੜੀ ਅਰਜੈਂਸੀ ਕਲੌਜ਼ ਤੇ ਆਟੋਮੈਟਿਕ ਰਿਪੀਲ ਆਫ ਰੀਟੇਲ ਥੈਫਟ ਬਿਲਸ ਆ, ਜੇ ਵੋਟਰ ਅਡਾਪਟ ਕਰਦੇ ਨੇ ਇਨੀਸ਼ੀਏਟਿਵ ਤਾਂ ਉਹ ਇਸ ਦੇ ਵਿੱਚ ਆ ਜਾਵੇਗਾ। ਸੋ ਜੇ ਕਹਿੰਦੇ ਵੀ ਇਹ ਅਮੈਂਡਮੈਂਟਸ ਇੱਕ ਹਿਸਾਬ ਦੇ ਨਾਲ ਇੱਕ ਡੇਂਜਰਸ ਜਿਹੜਾ ਪ੍ਰੈਸੀਡੈਂਟ ਆ ਉਹ ਸੈੱਟ ਕਰਨਗੀਆਂ, ਯਾਨੀ ਕਿ ਉਹ ਮੋਹਰੇ ਆ ਕੇ ਇਦਾਂ ਦੀਆਂ ਚੀਜ਼ਾਂ ਦੁਬਾਰਾ ਹੋ ਸਕਦੀਆਂ ਆ ਵੀ ਕਨਸਟੀਚੁਐਂਟਸ ਨੂੰ ਗਲਤ ਚੋਇਸ ਜਿਹੜੀ ਉਹ ਮੋਹਰੇ ਲਿਆ ਕੇ ਤੇ ਤੁਸੀਂ ਲੈਜਿਸਲੇਟਿਵ ਰਿਫਾਰਮਸ ਦੇ ਨਾਲ ਬਾਅਦ ਚ ਉਸ ਨੂੰ ਸਾਰੀ ਨੂੰ ਜਿਹੜਾ ਉਹ ਨਲ ਕਰ ਦੋ। ਸੋ ਰਿਪਬਲਿਕਨਸ ਇਸ ਟਾਈਮ ਖਾਸੇ ਨਾਰਾਜ਼ ਨੇ ਤੇ ਨਿਰਾਸ਼ ਨੇ ਤੇ ਗੁੱਸੇ 'ਚ ਨੇ ਡੈਮੋਕ੍ਰੇਟਸ ਦੇ ਉੱਤੇ, ਜਿਹੜੇ ਕਿ ਇਸ ਬਿੱਲ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਿਆਉਣੀਆਂ ਚਾਹੁੰਦੇ ਆ। ਤੇ ਇਹ ਜਿਹੜੇ ਡੈਮੋਕ੍ਰੇਟ ਆ ਇਸ ਬਿੱਲ ਨੂੰ ਜਲਦੀ ਪਾਸ ਕਰਕੇ ਗਵਰਨਰ ਨਿਊਸਮ ਤੱਕ ਪਹੁੰਚਾਉਣ ਦੀ ਜ਼ਰੂਰਤ ਆ। ਸੋ ਸਾਰੇ ਜਾਣੇ ਜਿਹੜੇ ਵੀ ਰੀਟੇਲ ਦੇ ਨਾਲ ਜੁੜੇ ਹੋਏ ਆ, ਚਾਹੇ ਉਹ ਕੋਈ ਆਰਗੇਨਾਈਜੇਸ਼ਨਾਂ ਵਾਲੇ ਆ, ਚਾਹੇ ਉਹ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਆ, ਭਾਈ ਇਹ ਚੀਜ਼ ਨੂੰ ਹੁਣ ਸਮੇਂ ਰਹਿੰਦੇ ਹੋਏ ਪਹਿਲਾਂ ਹੀ ਜਿਹੜਾ ਉਹ ਫੜ ਲਿਓ, ਬਾਅਦ ਦੇ ਵਿੱਚ ਜ਼ੋਰ ਜ਼ਿਆਦਾ ਲਾ ਲਈਦਾ ਆ ਤੇ ਬਣਦਾ ਬਣਾਉਂਦਾ ਜਿਹੜਾ ਉਹ ਕੁਛ ਨਹੀਂ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਨੁਮਾਇੰਦੇ ਆ ਤੁਹਾਡੇ ਜਿਹੜੇ ਉਹ ਹੱਕ ਦੀ ਗੱਲ ਕਰਨ, ਨਾ ਕਿ ਇੱਕ ਪਾਸੇ ਤੁਹਾਨੂੰ ਲੋਲੀਪੌਪ ਦੇਈ ਜਾਣ ਵੀ ਅਸੀਂ ਪ੍ਰੋਪ 47 ਵਾਪਸ ਕਰਨੀ ਆ ਤੇ ਦੂਜੇ ਪਾਸੇ ਅੰਡਰ ਦੀ ਟੇਬਲ ਕੋਈ ਇਦਾਂ ਦਾ ਬਿੱਲ ਜਿਹੜਾ ਉਹ ਲੈ ਆਉਣ ਜਿਹਦੇ ਨਾਲ ਬਾਅਦ ਚ ਉਹਦਾ ਕੋਈ ਮਤਲਬ ਨਾ ਰਹਿ ਜਾਵੇ। ਸੋ ਮੇਕ ਸ਼ੋਰ ਕਰੋ ਵੀ ਇਹਦੇ ਤੇ ਤੁਸੀਂ ਔਨ ਟਾਪ ਆਫ ਦਾ ਗੇਮ ਰਹੋ ਜੀ। ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਸਦਰਨ ਕੈਲੀਫੋਰਨੀਆ ਆਏ ਹੋਏ ਸੀ ਕੱਲ ਆਪਣੇ ਫੰਡ ਰੇਜ਼ਿੰਗ ਦੇ ਸੰਬੰਧ ਦੇ ਵਿੱਚ, ਤੇ ਉੱਥੇ ਬੈਵਰਲੀ ਹਿਲਸ ਦੇ ਵਿੱਚ ਉਹਨਾਂ ਦਾ ਫੰਡ ਰੇਜ਼ਿੰਗ ਹੋਇਆ, ਜਿਹੜੀ ਹਰ ਇੱਕ ਬੰਦੇ ਦਾ $5,000 ਉਹਨਾਂ ਦੀ ਟਿਕਟ ਸਟਾਰਟ ਸੀ ਅਪ ਟੂ 40,000, ਰਾਉਂਡ ਟੇਬਲ ਸੀਟਿੰਗ $1 ਲੱਖ ਤੇ ਤੇ ਚੇਅਰ $2.5 ਲੱਖ ਤੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ $12 ਮਿਲੀਅਨ ਇਸ ਇਵੈਂਟ ਦੇ ਉੱਤੇ ਇਕੱਠਾ ਕੀਤਾ ਹੈਗਾ। ਇੱਕ ਯੂਟਿਊਬਰ ਜਿਸ ਦਾ ਨਾਮ ਐਲੈਕਸ ਚੋਈ ਆ, ਉਸ ਨੂੰ ਚਾਰਜ ਕੀਤਾ ਗਿਆ ਆ ਜਦ ਪਿਛਲੇ ਸਾਲ ਲਾਸ ਐਂਜਲਸ ਦੇ ਵਿੱਚ ਇੱਕ ਰੇਗਿਸਤਾਨ ਦੇ ਵਿੱਚ ਹੈਲੀਕਾਪਟਰ ਤੋਂ ਥੱਲੇ ਜਿਹੜੀ ਆ ਗੱਡੀ ਆ ਵੀਡੀਓ ਸ਼ੂਟ ਦੇ ਲਈ ਉਸਦੇ ਉੱਤੇ ਫਾਇਰਵਰਕਸ ਚਲਾਏ ਸੀਗੇ। ਇਹ YouTube ਦੀ ਕਾਫੀ ਵੱਡੀ ਜਿਹੜੀ ਸਟਾਰ ਆ, ਹੈਲੀਕਾਪਟਰ ਤੋਂ ਲੈਂਬਰਗਿਨੀ ਜਿਹੜੀ ਗੱਡੀ ਆ ਉਸ ਦੇ ਉੱਤੇ ਇਦਾਂ ਜਿਹੜਾ ਉਹ ਕਰ ਰਹੀ ਸੀ। ਜਸਟਿਸ ਡਿਪਾਰਟਮੈਂਟ ਇਹ ਕਥਿਤ ਤੌਰ ਤੇ ਕਹਿ ਰਿਹਾ ਵੀ ਸੁਖਮਿਨ ਚੋਏ, ਜਿਸ ਨੂੰ ਐਲੈਕਸ ਚੋਏ ਦੇ ਨਾਲ ਜਾਣਿਆ ਜਾਂਦਾ, 24 ਸਾਲਾਂ ਦੀ ਆ, ਲਾਸ ਐਂਜਲਸ ਦੀ ਰਹਿਣ ਵਾਲੀ ਆ, ਵੀ ਦੋ ਔਰਤਾਂ ਹੈਲੀਕਾਪਟਰ ਦੇ ਵਿੱਚ ਰਿਪੀਟਡਲੀ ਬਾਰ-ਬਾਰ ਜਿਹੜੀਆਂ ਆ ਸ਼ੂਟਿੰਗ ਕਰ ਰਹੀਆਂ ਸੀ ਫਾਇਰਵਰਕਸ, ਤੇ ਕਹਿੰਦੇ ਵੀ ਮੌਜੂਦਾ ਕਾਨੂੰਨ ਦੇ ਮੁਤਾਬਕ ਜਿਹੜੇ ਤੁਸੀਂ ਫਾਇਰਵਰਕਸ ਆ ਉਹ ਹੈਲੀਕਾਪਟਰ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ। ਸੋ ਇਹ ਵੀਡੀਓ ਦੇ ਵਿੱਚ ਕਹਿੰਦੇ ਵੀ ਫਾਇਰ ਮਿਸਾਈਲਸ ਬਟਨ ਜਿਹੜਾ ਉਸਨੇ ਬਣਾਇਆ ਸੀ ਜੋ ਵੀਡੀਓ ਦਿਖਾਉਣ ਦੇ ਲਈ ਆ, ਆਬਵੀਅਸਲੀ ਵਿਊਜ਼ ਦੇ ਲਈ ਉਹ ਸਾਰਾ ਕੁਝ ਇਹ ਕਰ ਰਹੀ ਸੀਗੀ। ਸੋ ਵੀਡੀਓ ਦੇ ਵਿੱਚ ਉਹ ਕਈ ਚੀਜ਼ਾਂ ਇਦਾਂ ਦੀਆਂ ਕਹਿੰਦੀ ਨਜ਼ਰ ਆਉਂਦੀ ਹੈਗੀ ਆ। ਸੋ ਜਿਹੜੇ ਹੁਣ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਇਸ ਦਾ ਨੋਟਿਸ ਲਿਆ ਆ ਵੀਡੀਓ ਤੋਂ ਬਾਅਦ ਚ, ਤੇ ਇਸ ਬੀਬੀ ਨੂੰ ਜਿਹੜਾ ਹੁਣ ਚਾਰਜ ਕੀਤਾ ਗਿਆ ਆ। ਇਸ ਦੇ ਨਾਲ ਇਸ ਦੇ ਉੱਤੇ 1 count of causing placement of explosive device on aircraft, ਇਹ ਜਿਹੜੇ ਚਾਰजेस ਆ ਐਲੈਕਸ ਚੋਈ ਦੇ ਉੱਤੇ ਲਾਏ ਗਏ ਆ। ਇਹ ਜੇ ਸਾਬਤ ਹੁੰਦੇ ਆ, ਕਨਵਿਕਟ ਹੁੰਦੀ ਆ, ਤਾਂ 10 ਸਾਲ ਦੀ ਫੈਡਰਲ ਪ੍ਰਿਜ਼ਨ ਹੋ ਸਕਦੀ ਆ। ਅਗਲੀ ਖਬਰ ਵੱਲ ਚਲੀਏ। ਸਦਰਨ ਕੈਲੀਫੋਰਨੀਆ ਦੇ ਵਿੱਚ ਗਰਮੀ ਕਾਫੀ ਸੀ, ਇੱਧਰ ਸੈਂਟਰਲ ਵੈਲੀ 'ਚ ਵੀ ਗਰਮੀ ਕਾਫੀ ਹੋਈ ਸੀ, ਤੇ ਇੰਪੀਰੀਅਲ ਕਾਉਂਟੀ ਨੇ ਆਪਣੇ ਰੈਜ਼ੀਡੈਂਟਸ ਨੂੰ ਇਹ ਕਿਹਾ ਸੀ ਵੀ 2-3 ਦਿਨ ਤੁਸੀਂ ਬਾਹਰ ਖਾਸ ਕਰਕੇ ਗੈਸ ਸਟੇਸ਼ਨ ਦੇ ਉੱਤੇ ਵਿਜ਼ਿਟ ਨਾ ਕਰੋ, ਨਾ ਹੀ ਕਿਸੇ ਤਰ੍ਹਾਂ ਦੇ ਜਿਹੜੇ ਕੈਮੀਕਲ ਵਗੈਰਾ ਸਪਰੇਅ ਕਰਦੇ ਆ ਜਾਂ ਕਿਤੇ ਉਹ ਨਾ ਯੂਜ਼ ਕਰੋ, ਕਿਉਂਕਿ ਓਜ਼ੋਨ
ਲੈਵਲ ਬਹੁਤ ਹਾਈ ਸੀ, ਜਿਹਨੂੰ ਆਪਾਂ ਸਿੰਪਲ ਲੈਂਗੁਏਜ ਸਮੌਗ ਵੀ ਕਹਿ ਦਿੰਦੇ ਹੈਗੇ ਆ। ਸੋ 에ਅਰ ਪੋਲੂਸ਼ਨ ਕਰਕੇ ਲੋਕਾਂ ਨੂੰ ਸਾਹ ਲੈਣਾ ਜਿਹੜਾ ਆ ਔਖਾ ਹੋ ਜਾਂਦਾ ਹੈਗਾ। ਇੰਪੀਰੀਅਲ ਕਾਉਂਟੀ ਦੇ ਵਿੱਚ ਡੇਂਜਰਸਲੀ ਹੌਟ ਕੰਡੀਸ਼ਨ ਸੀਗੀਆਂ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ, ਤੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਗਈ ਸੀ ਅੱਜ ਜਿਹੜੀ ਸ਼ਾਮ ਤੱਕ ਸੀਗੀ। ਸੋ ਲੱਕਲੀ ਹੋਪਫੁਲੀ ਜੇ ਕੋਈ ਉੱਧਰ ਰਹਿੰਦਾ ਆ ਤੇ ਹੁਣ ਸੇਫ ਹੋਊਗਾ, ਪਰ ਜਦੋਂ ਵੀ ਇਹ ਵਾਰਨਿੰਗ ਇਸ਼ੂ ਕੀਤੀ ਜਾਂਦੀ ਹੈ ਯੂਜ਼ਲੀ ਕਹਿੰਦੇ ਟੈਂਪਰੇਚਰ 106 ਤੋਂ ਲੈ ਕੇ 113 ਡਿਗਰੀ ਤੱਕ ਉੱਥੇ ਪਹੁੰਚਿਆ ਹੋਇਆ ਸੀ ਜੀ। ਉੱਦਾਂ ਆਉਂਦੇ ਜਿਹੜੇ ਵੀਕਐਂਡ ਦੇ ਉੱਤੇ ਟੈਂਪਰੇਚਰ ਥੋੜਾ ਜਿਹਾ ਜਿਹੜਾ ਉਹ ਥੱਲੇ ਨੂੰ ਜਾਣਾ, ਰਾਹਤ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਉਹ ਮਿਲੇਗੀ, ਜੋ ਕਿ ਇੱਕ ਚੰਗੀ ਵੈਲਕਮ ਨਿਊਜ਼ ਜਿਹੜੀ ਉਹ ਜਿਹੜੀ ਸਾਰੇ ਜਾਣੇ ਮੰਨ ਰਹੇ ਆ। ਫਿਰ ਦੁਬਾਰਾ ਟੈਂਪਰੇਚਰ ਦੁਬਾਰਾ ਵਧੇਗਾ, ਪਰ 2 ਦਿਨ ਜਿਹੜਾ ਸੌਖੇ ਰਹਿਣਗੇ। ਨਦਰਨ ਕੈਲੀਫੋਰਨੀਆ ਦੇ ਤੱਟ ਦੇ ਉੱਤੇ 4.3 ਮੈਗਨੀਟਿਊਡ ਦਾ ਜਿਹੜਾ ਅਰਥਕੁਏਕ ਆ, ਭੂਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਆ। ਯੂਰੇਕਾ ਜਿਹੜਾ ਸ਼ਹਿਰ ਕੈਲੀਫੋਰਨੀਆ ਦਾ ਟੌਪ ਦੇ ਉੱਤੇ ਓਰੇਗਨ ਦੇ ਨਜ਼ਦੀਕ, ਉਹਦੇ ਤੱਟ ਤੋਂ 41 ਮੀਲ ਪਾਣੀ ਵੱਲ ਨੂੰ ਪੈਸੀਫਿਕ ਓਸ਼ਨ ਦੇ ਵਿੱਚ ਸਵੇਰੇ 9:26 ਦੇ ਉੱਤੇ ਇਹ ਜਿਹੜੇ ਝਟਕੇ ਆ ਉਹ ਮਹਿਸੂਸ ਹੋਏ ਆ। ਨਾ ਹੀ ਕੋਈ ਵੈਸੇ ਸੁਨਾਮੀ ਵਾਰਨਿੰਗ ਵਗੈਰਾ ਤਾਂ ਜਿਹੜੀ ਉਹ ਨਹੀਂ ਦਿੱਤੀ ਗਈ, ਪਰ ਲੋਕਾਂ ਨੂੰ ਇੱਕ ਵਾਰੀ ਫੇਰ ਇਹ ਯਾਦ ਦਿਵਾਇਆ ਗਿਆ ਵੀ ਭਾਈ ਐਮਰਜੈਂਸੀ ਦੇ ਲਈ ਹਮੇਸ਼ਾ ਤਿਆਰ ਰਹੋ। ਜਿਸ ਤਰ੍ਹਾਂ ਮੈਂ ਗਰਮੀ ਦੀ ਗੱਲ ਕਰਦਾ ਸੀ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਓਜ਼ੋਨ ਦੀ ਸਮੋਗ ਦੀ ਗੱਲ ਕਰਦੇ ਸੀ, ਪਿਛਲੇ 10 ਸਾਲਾਂ ਦੇ ਵਿੱਚ 52,000 ਲੋਕਾਂ ਦੀਆਂ ਮੌਤਾਂ ਹੋਈਆਂ ਸਮੋਕ ਕਰਕੇ, ਕੈਲੀਫੋਰਨੀਆ ਦੀ ਵਾਈਲਡ ਫਾਇਰ ਸਮੋਕ ਕਰਕੇ। ਕਿਉਂਕਿ ਜਦੋਂ ਅੱਗਾਂ ਲੱਗਦੀਆਂ ਧੂੰਆਂ ਬਹੁਤ ਜ਼ਿਆਦਾ ਹੁੰਦਾ ਤੇ ਉਹਦੇ ਨਾਲ ਸਾਹ ਲੈਣਾ ਜਿਹੜਾ ਆ ਬਹੁਤ ਸਾਰੇ ਲੋਕਾਂ ਨੂੰ ਔਖਾ ਹੁੰਦਾ। 2008 ਤੋਂ ਲੈ ਕੇ 2018 ਤਾਈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਜਿਹੜੇ ਰਿਸਰਚਰਸ ਆ, ਉਹਨਾਂ ਨੇ PM 2.5 에ਅਰਬੋਰਨ ਪੋਲੂਟੈਂਟਸ ਜੇ ਆ ਉਹਨਾਂ ਨੂੰ ਐਨਾਲਾਈਜ਼ ਕੀਤਾ ਹੈਗਾ। ਕਹਿੰਦੇ ਵੀ ਉਹਨਾਂ ਦੇ ਸਾਈਜ਼ ਲੈਸ ਦੈਨ 2.5 ਮਾਈਕਰੋਮੀਟਰ ਸੀਗੇ, ਪਰ ਜੋ ਇਹਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਆ ਸਿਹਤ ਦਾ, ਤੇ ਫਾਈਨੈਂਸ਼ੀਅਲੀ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ। 2018 ਵਿੱਚ ਜਿਹੜੀਆਂ ਵਾਈਲਡ ਫਾਇਰ ਹੋਈਆਂ ਸੀਆਂ, ਉਹਦੇ ਨਾਲ 3652 ਪਰਮਾਨੈਂਟ ਡੈਥ ਹੋਈਆਂ ਬਿਕੋਜ਼ ਆਫ ਵਾਈਲਡ ਫਾਇਰ ਸਮੋਕ। ਸੋ ਜਦੋਂ ਵੀ ਕਿਤੇ ਅੱਗ ਲੱਗਦੀ ਆ, ਸੋ ਉਸ ਤੋਂ ਲਾਗੇ ਛਾਗੇ ਕਿਤੇ ਵੀ ਹੈਗੇ ਆ, ਧੂਏ ਤੋਂ ਬਚਣਾ ਚਾਹੀਦਾ ਹੈ। ਸੈਨੋਜ਼ੇ ਪੁਲਿਸ ਨੇ 46 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਸੈਕਸ਼ੂਅਲ ਅਸੌਲਟ ਵਾਰੰਟ ਸਵੀਪ ਦੇ ਵਿੱਚ। ਇਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੇ ਕਥਿਤ ਤੌਰ ਦੇ ਉੱਤੇ ਜਿਹੜੇ ਕ੍ਰਾਈਮ ਆ 2019 ਤੋਂ 2024 ਦੇ ਦਰਮਿਆਨ ਜਿਹੜੇ ਉਹ ਹੋਏ ਸੀਗੇ। 46 ਜਾਣਿਆਂ ਦੇ ਵਿੱਚ ਅਫਸੋਸ ਦੇ ਨਾਲ 2 ਪੰਜਾਬੀ ਤੇ 1 ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ ਵੀ ਗ੍ਰਿਫਤਾਰ ਕੀਤੇ ਗਏ ਆ। ਇਹ ਜਿਹੜੇ ਸਸਪੈਕਟ ਇੱਕ 70 ਸਾਲ ਤੋਂ ਵੱਧ ਉਮਰ ਵਾਲਾ ਗੁਰਦੇਵ ਸਿੰਘ, ਇਸੇ ਤਰੀਕੇ ਨਾਲ ਨਾਗਾ ਕੋਠਾਪਾਲੀ ਇਹ ਜਿਹੜਾ ਸਸਪੈਕਟ ਜਿਹੜਾ ਗ੍ਰਿਫਤਾਰ ਹੋਇਆ, ਤੇ ਗੁਰਵਿੰਦਰ ਸਿੰਘ ਜਿਹੜਾ ਸਸਪੈਕਟ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੁੱਲ ਮਿਲਾ ਕੇ 46 ਜਾਣਿਆਂ ਨੂੰ ਸੈਨੋਜ਼ੇ ਦੀ ਪੁਲਿਸ ਨੇ ਵੱਖ-ਵੱਖ ਸੈਕਸ਼ੂਅਲ ਅਸੌਲਟ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ। ਇਨਵੈਸਟੀਗੇਸ਼ਨ ਯੂਨਿਟ ਨੇ ਕਹਿੰਦੇ ਵੀ 1 ਫਰਵਰੀ ਤੋਂ ਲੈ ਕੇ 30 ਅਪ੍ਰੈਲ ਤੱਕ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਕੀਤੀ। ਪੈਟਰੋਲ ਆਫੀਸਰ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਸਟਰੀਟ ਕ੍ਰਾਈਮ ਯੂਨਿਟ ਨੇ SAIU ਦੇ ਜਿਹੜੇ ਡਿਟੈਕਟਿਵਸ ਆ ਉਹਨਾਂ ਦੀ ਮਦਦ ਕੀਤੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ। ਬਹੁਤੇ ਜਿਹੜੇ ਉਹ ਸੈਨ ਹੋਜ਼ੇ ਦੇ ਰੈਜ਼ੀਡੈਂਟ ਸੀਗੇ, ਪਰ ਜਿਹੜੇ ਗ੍ਰਿਫਤਾਰ ਹੋਏ ਉਹਨਾਂ ਦੇ ਵਿੱਚੋਂ ਕਈ ਸੈਨ ਫਰਾਂਸਿਸਕੋ, ਸੈਂਟਾ ਕਲਾਰਾ, ਸਨੀਵੇਲ, ਸੈਨ ਲੀਐਂਡਰੋ, ਸੈਂਟਾ ਰੋਜ਼ਾ ਤੇ ਹੋਲਿਸਟਰ ਦੇ ਵਿੱਚ ਰਹਿਣ ਵਾਲੇ ਸੀ, ਤੇ 3 ਆਊਟ ਆਫ ਸਟੇਟ ਵਾਇਓਮਿੰਗ, ਲੂਜ਼ੀਆਨਾ ਤੇ ਨਿਊ ਮੈਕਸੀਕੋ ਦੇ ਵਿੱਚ ਵੀ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਪਾਈਆਂ ਗਈਆਂ ਆ। ਜੀ, ਅਗਲੀ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, US ਦੇ ਵਿੱਚ ਮਈ ਮਹੀਨੇ 'ਚ 2,72,000 ਦੇ ਕਰੀਬ ਨਵੀਆਂ ਜੌਬਸ ਕ੍ਰੀਏਟ ਕੀਤੀਆਂ ਗਈਆਂ, ਪਰ ਇਹਦੇ ਨਾਲ ਅਨਪਲਾਇਮੈਂਟ ਵੀ ਜ਼ਰੂਰ ਵਧੀ ਹੈਗੀ ਆ। 4% ਦੇ ਕਰੀਬ ਜਿਹੜੀ ਆ ਹੁਣ ਅਨਪਲਾਇਮੈਂਟ ਮਈ ਮਹੀਨੇ ਦੇ ਵਿੱਚ ਹੋ ਗਈ ਹੈਗੀ ਆ। ਸੋ ਜੁਲਾਈ ਦੇ ਵਿੱਚ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਦੀ ਮੀਟਿੰਗ ਹੋਣੀ ਹੈਗੀ ਆ, ਤੇ ਉਹ ਦੇਖਦੇ ਆ ਵੀ ਕੀ ਡਿਸਾਈਡ ਕਰਦੇ ਹੈਗੇ ਇੰਟਰਸਟ ਰੇਟ ਦੇ ਸੰਬੰਧ ਦੇ ਵਿੱਚ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਤਾਂ 4% ਜਿਹੜਾ ਇੰਟਰਸਟ ਰੇਟ ਆ ਘਟਾ ਦਿੱਤਾ ਹੈਗਾ। ਸੋ ਲੋਕੀ ਦੇਖ ਰਹੇ ਆ ਫੈਡ ਵੱਲ ਨੂੰ, ਪਰ ਫੈਡ ਦੇ 2 ਵੱਖ-ਵੱਖ ਵੱਡੇ ਅਧਿਕਾਰੀਆਂ ਤੋਂ ਬਿਆਨ ਜਿਹੜੇ ਉਹ ਆਏ ਸੀ, ਜਿਨ੍ਹਾਂ 'ਚ ਉਹਨਾਂ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਅਜੇ ਕਈ ਮਹੀਨੇ ਦਾ ਡਾਟਾ ਦੇਖਾਂਗੇ, ਫਿਰ ਜਿਹੜੇ ਇੰਟਰਸਟ ਰੇਟ ਕੱਟਸ ਵੱਲ ਨੂੰ ਸੋਚਾਂਗੇ। ਸੋ ਤੋਂ ਇਸ਼ਾਰੇ ਤੋਂ ਇਹ ਲੱਗ ਰਿਹਾ ਵੀ ਸ਼ਾਇਦ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ
ਚੇਂਜ ਆ ਉਹ ਇੰਟਰਸਟ ਰੇਟਸ ਦੇ ਵਿੱਚ ਨਾ ਆਵੇ। ਤੇ ਫਰਾਈਡੇ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 87 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 38,799 ਤੇ ਬੰਦ ਹੋਇਆ। S&P 6 ਪੁਆਇੰਟ ਘਟ ਕੇ 5347, ਨੈਸਡੈਕ 40 ਪੁਆਇੰਟ ਘਟ ਕੇ 17,133 ਤੇ ਬੰਦ ਹੋਇਆ। ਸੋਨੇ ਦਾ ਭਾਅ $2311 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 year yield 4.43%, ਤੇ ਕ੍ਰਿਪਟੋ ਕਰੰਸੀ ਬਿਟਕੋਇਨ 69,358, ਇਥੀਰੀਅਮ 3600 ਤੇ $84 ਦੇ ਬਰਾਬਰ ਚੱਲ ਰਿਹਾ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਇਸ ਵੀਕਐਂਡ ਦੇ ਦੌਰਾਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰੀਨੋ ਨਗਰ ਕੀਰਤਨ ਹੈਗੇ ਆ, ਤੇ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਆ, ਤੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਦੂਰੋਂ ਪਾਰੋਂ ਉੱਥੇ ਪਹੁੰਚ ਰਹੇ ਆ, ਜਰੂਰ ਮਿਲਿਓ। ਤੇ ਆਪਾਂ ਸੈਚਰਡੇ ਨੂੰ ਪਹੁੰਚ ਜਾਣਾ ਆ। ਸੈਚਰਡੇ ਬਾਅਦ ਦੁਪਹਿਰ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ, ਗੁਰੂ ਘਰ ਦੇ ਪ੍ਰਬੰਧਕਾਂ ਨੇ ਦੱਸਿਆ। ਤੇ ਐਤਵਾਰ ਨੂੰ ਜਿਹੜਾ ਨਗਰ ਕੀਰਤਨ ਹੋਣਾ, ਪਹਿਲਾ ਨਗਰ ਕੀਰਤਨ ਹੋਣਾ ਰੀਨੋ ਦੇ ਵਿੱਚ। ਸੋ ਜਿੱਥੇ ਕਿਤੇ ਵੀ ਪਹਿਲੀ ਚੀਜ਼ ਹੁੰਦੀ ਹੈਗੀ ਆ, ਆਪਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ, ਵੱਧ ਚੜ ਕੇ ਜਿਹੜਾ ਉੱਥੇ ਹਿੱਸਾ ਪਾਉਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਆ। ਆਪਣੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਜੇ ਉੱਥੇ ਪਹੁੰਚੇ ਤੇ ਉਹਦਾ ਅਸਰ ਵੀ ਹੁੰਦਾ, ਆਲੇ ਦੁਆਲੇ ਲੋਕਾਂ ਨੂੰ ਪਤਾ ਵੀ ਲੱਗਦਾ ਵੀ ਸਿੱਖ ਇੰਨੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ, ਰਹਿੰਦੇ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਇਸ ਵੀਕਐਂਡ ਦੇ ਦੌਰਾਨ ਰੀਨੋ ਦੇ ਵਿੱਚ ਮਿਲਾਂਗੇ ਆਪਣੀ ਟੀਮ ਨਾਲੇ ਆਊਟਿੰਗ ਹੋ ਜੂ, ਮੌਸਮ ਵੀ ਥੋੜਾ ਠੰਡਾ ਹੈ ਇੱਧਰ ਦੇ ਮੁਕਾਬਲੇ, ਤੇ ਚਲੋ ਇੰਜੋਏ ਜਿਹੜਾ ਉੱਥੇ ਜਾ ਕੇ ਰੀਨੋ ਨੂੰ ਵੀ ਬੰਦਾ ਦੇਖ ਲੈਂਦਾ ਆ। ਨਵਾਡਾ ਆ, ਦੂਜੀ ਸਟੇਟ ਦੀ ਇੱਕ ਜਿਹੜੀ ਸਿਟੀ ਦੇਖਣ ਨੂੰ ਤੁਹਾਨੂੰ ਮਿਲ ਜਾਂਦੀ, ਉਹ ਤਾਂ ਬਾਰਡਰ ਦੇ ਬਿਲਕੁਲ ਨਜ਼ਦੀਕ ਆ। ਦੱਸਿਆ ਜਾਵੇ ਤਾਂ ਤਕਰੀਬਨ 4500 ਫੁੱਟ ਦੀ ਉਚਾਈ ਦੇ ਉੱਤੇ ਰੀਨੋ ਜਿਹੜਾ ਉਹ ਸਥਿਤ ਹੈਗਾ ਆ। ਤੇ ਨਾਲ ਦੇ ਨਾਲ ਇਹ ਵੀ ਦੱਸਿਆ ਜਾ ਵੀ ਕੱਲ ਨੂੰ ਗ੍ਰੈਂਡ ਓਪਨਿੰਗ 2 for 1 ਪੀਜ਼ਾ ਫਰੈਸਨੋ ਦੇ ਵਿੱਚ ਜੋ ਨਵਾਂ ਖੁੱਲਿਆ ਪੀਜ਼ਾ ਹੈ ਉੱਥੇ ਹੋਊਗੀ ਸਵੇਰੇ 11 ਵਜੇ। ਉੱਥੇ ਵੀ ਜਿਹੜੀ ਪੰਜਾਬੀ ਰੇਡੀਓ USA ਦੀ ਟੀਮ ਆ ਉਹ ਪਹੁੰਚ ਰਹੀ ਹੈਗੀ ਆ। ਤੇ ਜਿਹੜੇ ਫਰੈਸਨੋ ਇਲਾਕੇ ਦੇ ਵਿੱਚ ਰਹਿੰਦੇ ਆ, ਇਹ 41 ਦੇ ਲਾਗੇ ਆ, ਉਧਰ ਜਿਹੜਾ ਕਾਸਕੋ ਪੈਂਦਾ ਉਹਦੇ ਨਜ਼ਦੀਕ ਆ। 2 for 1 ਪੀਜ਼ਾ ਉੱਥੇ ਜਿਹੜਾ ਤੁਸੀਂ ਜਿਹੜਾ ਉਹ ਪਹੁੰਚਣਾ 7797 ਨਾਰਥ ਫਸਟ ਸਟਰੀਟ ਫਰੈਸਨੋ। ਸੋ ਉੱਥੇ ਵੀ ਜਿਹੜੀ ਗ੍ਰੈਂਡ ਓਪਨਿੰਗ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਲਾਈਵ ਕਵਰੇਜ ਆ ਉੱਥੋਂ ਤੁਹਾਡੇ ਤੱਕ ਪਹੁੰਚਾਵੇਗੀ, ਤੇ ਬਾਕੀਆਂ ਨੂੰ ਉਹ ਸੱਦਾ ਵੀ ਦਿੰਦੇ ਆ ਵੀ ਹੋਮ ਹੋਮਾ ਕੇ ਉੱਥੇ ਜ਼ਰੂਰ ਪਹੁੰਚਣਾ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।